ਜਾਂਦੇ ਜਾਂਦੇ ਇੱਕ ਅਨਾਉਂਸਮੈਂਟ ਆ, ਜਿਹੜਾ ਅਮਰੀਕਾ ਫਸਟ ਇਨ ਫੈਮਿਲੀ ਵੈਲਿਊਜ਼ ਦੇ ਤਹਿਤ ਯੂਐਸ ਦਾ ਜਿਹੜਾ ਕੌਂਸਲੇਟ ਜਨਰਲ ਕੋਲਕਾਤੇ ਦੇ ਵਿੱਚ ਆ, ਕੋਲਕਾਤਾ ਦੇ ਵਿੱਚ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਅਮਰੀਕਾ ਦੇ ਵਿੱਚ ਲੀਗਲ ਰਹਿੰਦੇ ਆ ਬੱਚੇ, ਉਹਨਾਂ ਦੇ ਜਿਹੜੇ ਪੇਰੈਂਟਸ ਆ 50 ਸਾਲ ਤੋਂ ਉੱਪਰ ਵਾਲੇ ਆ, ਉਹਨਾਂ ਨੂੰ ਪ੍ਰਾਇਓਰਟੀ ਬੇਸ ਦੇ ਉੱਤੇ ਉਹ ਅਪਾਇੰਟਮੈਂਟਸ ਦੇਣਗੀਆਂ। ਉਹਨਾਂ ਕੋਲ ਸਲੋਟਸ ਅਵੇਲੇਬਲ ਹੈਗੇ ਆ। ਸੋ ਉਹ ਕਹਿੰਦੇ ਵੀ ਅਸੀਂ ਪੇਰੈਂਟਸ ਨੂੰ ਕੋਸ਼ਿਸ਼ ਕਰ ਰਹੇ ਹਾਂ ਵੀ ਉਹਨਾਂ ਦਾ ਜਿਹੜਾ ਵੇਟ ਟਾਈਮ ਆ ਉਹ ਘੱਟ ਹੋਵੇ, ਤੇ ਉਹ ਕੁਆਲੀਫਾਈਡ ਟਰੈਵਲਰਸ ਹੋਣ, ਜਿਨ੍ਹਾਂ ਦਾ ਪਤਾ ਹੈ ਵੀ ਵਾਪਸ ਮੁੜ ਕੇ ਆ ਜਾਣਾ ਹੈ ਉਹਨਾਂ ਨੇ, ਤੇ ਉਹਨਾਂ ਦੇ ਮੁਲਕ ਦੇ ਵਿੱਚ, ਇੰਡੀਆ ਦੇ ਵਿੱਚ ਉਹਨਾਂ ਦੇ ਸੰਬੰਧ ਹੈਗੇ ਆ, ਟਾਈਜ਼ ਹੈਗੀਆਂ, ਤੇ ਉਹਨਾਂ ਦਾ ਵੈਰੀਫਾਈ ਪਰਪਸ ਕੀ ਆ, ਕਿਸੇ ਨੇ ਵਿਆਹ ਤੇ ਆਣਾ ਆ, ਕੋਈ ਬੱਚੇ ਦੇਖਣ ਆਣਾ ਜਾਂ ਕੁਛ ਵੀ। ਸੋ ਉਹ ਜਿਹੜੇ 50 ਸਾਲ ਤੋਂ ਉੱਪਰ ਵਾਲੇ ਆ, ਉਹਨਾਂ ਨੂੰ ਪ੍ਰਾਇਓਰਟੀ ਬੇਸ ਦੇ ਉੱਤੇ ਉਹ ਸਲੋਟ ਦੇ ਰਹੇ ਆ। ਇਹ ਜਿਹੜਾ ਯੂਐਸ ਕੌਂਸਲੇਟ ਜਨਰਲ ਆਫਿਸ ਕਲਕੱਤੇ ਵਾਲਾ ਹੈ ਜੀ। ਤੇ ਇੱਕ ਹੋਰ ਅਪਡੇਟ ਜਿਹੜੀ ਦੱਸ ਜਾਈਏ, ਜਿਹੜਾ ਯੂਐਸ ਡਿਪਾਰਟਮੈਂਟ ਆਫ ਸਟੇਟ ਜਿਹੜੇ ਕਾਉਂਸਲਰ ਅਫੇਅਰ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ। ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਨਾਲ ਕੋਆਰਡੀਨੇਟ ਕਰਦੇ ਹੋਏ ਡਿਪਾਰਟਮੈਂਟ ਆਫ ਸਟੇਟ ਨੇ ਕਿਹਾ ਵੀ ਉਹਨਾਂ ਸਾਰੇ ਲੋਕਾਂ ਦੇ ਯੂਐਸ ਪਾਸਪੋਰਟ ਅਸੀਂ ਰਿਵੋਕ ਵਾਪਸ ਕਰਨ ਜਾ ਰਹੇ ਹਾਂ, ਰੱਦ ਕਰਨ ਜਾ ਰਹੇ ਹਾਂ, ਜਿਹੜੇ ਲੋਕ ਵੀ ਚਾਈਲਡ ਸਪੋਰਟ ਡੈਟ ਜਿਹੜਾ ਉਹ ਕਰਦੇ ਆ। ਵੀ ਜੇ ਤੁਹਾਡੇ ਨੂੰ ਚਾਈਲਡ ਸਪੋਰਟ ਲੱਗੀ ਆ ਤੇ ਤੁਸੀਂ ਉਹ ਨਹੀਂ ਦੇ ਰਹੇ, ਤੇ ਤੁਹਾਡਾ ਜਿਹੜਾ ਪਾਸਪੋਰਟ ਆ ਉਸ ਨੂੰ ਰੱਦ ਕਰ ਦਿੱਤਾ ਜਾਊਗਾ। ਇਹ ਹੁਣ ਤੋਂ ਕੁਝ ਘੰਟੇ ਪਹਿਲਾਂ ਯੂਐਸ ਡਿਪਾਰਟਮੈਂਟ ਆਫ ਸਟੇਟ, ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼, ਉਹਨਾਂ ਨੇ ਆਪਸ ਦੇ ਵਿੱਚ ਮਿਲ ਕੇ ਇਹ ਜਿਹੜੀ ਐਲਾਨ ਆ ਉਹ ਕਰ ਦਿੱਤਾ ਆ। ਸੋ ਕਹਿੰਦੇ ਵੀ ਜਾਂ ਤਾਂ ਭਾਈ ਉਹ ਪੇਮੈਂਟਾਂ ਦੇਣੀਆਂ ਸ਼ੁਰੂ ਕਰੋ, ਤੇ ਜਿਹੜੇ ਚਾਈਲਡ ਸਪੋਰਟ ਐਨਫੋਰਸਮੈਂਟ ਏਜੰਸੀ ਦੇ ਨਾਲ, ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਪਾਸਪੋਰਟ ਆ ਉਹ ਬਰਕਰਾਰ ਜਿਹੜਾ ਉਹ ਰਵੇ। ਕਹਿੰਦੇ ਵੀ ਜੇ ਤੁਸੀਂ ਯੂਐਸ ਤੋਂ ਬਾਹਰ ਵੀ ਹੋ ਤਾਂ ਵੀ ਤੁਹਾਡਾ ਜਿਹੜਾ ਪਾਸਪੋਰਟ ਆ ਉਹ ਰਿਵੋਕ ਕੀਤਾ ਜਾ ਸਕਦਾ ਆ। ਸੋ ਜਿਨ੍ਹਾਂ ਦੇ ਉੱਤੇ ਜਿਹੜੇ ਡੈਟ ਹੈਗਾ ਆ ਜ਼ਿਆਦਾ, ਮੰਨ ਲਓ ਵੀ ਕਰਜ਼ਾ ਆ, ਉਹਨਾਂ ਨੂੰ ਐਲੀਜੀਬਲ ਕੀਤਾ ਗਿਆ ਵੀ ਲਿਮਿਟਿਡ ਵੈਲਿਡਿਟੀ ਪਾਸਪੋਰਟ ਵੀ ਇੱਕ ਵਾਰੀ ਡਾਇਰੈਕਟ ਰਿਟਰਨ ਕਰਨ ਦੇ ਲਈ ਯੂਐਸ ਦੇ ਵਿੱਚ। ਜੇ ਤੁਸੀਂ ਬਾਹਰ ਆ ਤੇ ਵਾਪਸ ਆਉਣਾ ਚਾਹੁੰਦੇ ਆ ਅਮਰੀਕਾ ਦੇ ਵਿੱਚ ਖਾਸ ਕਰਕੇ, ਤੇ ਜੇ ਤੁਸੀਂ ਚਾਈਲਡ ਸਪੋਰਟ ਉਹ ਕਰਦੇ ਆ ਤੇ ਤੁਸੀਂ ਨਹੀਂ ਦੇ ਰਹੇ, ਤਾਂ ਫਿਰ ਭਾਈ ਤੁਹਾਡੇ ਪਾਸਪੋਰਟ ਰੱਦ ਕੀਤੇ ਜਾਣਗੇ, ਜਿਹੜੇ ਅੰਦਰ ਆ ਉਹਨਾਂ ਦੇ ਵੀ, ਤੇ ਬਾਹਰ ਜੇ ਤੁਸੀਂ ਹੈਗੇ ਆ ਤਾਂ ਭਾਈ ਪੇਮੈਂਟਾਂ ਦਿਓ। ਜੇ ਜ਼ਿਆਦਾ ਹੈ ਕਰਜ਼ਾ ਤਾਂ ਕਹਿੰਦੇ ਵੀ ਚਲੋ ਇੱਕ ਵਾਰੀ ਤੁਹਾਨੂੰ ਇੱਥੇ ਆਉਣ ਦੇਵਾਂਗੇ, ਬਟ ਇਹ ਆ ਵੀ ਤੁਹਾਡਾ ਪਾਸਪੋਰਟ ਜਿਹੜਾ ਉਹ ਕੈਂਸਲ ਕਰ ਦਿੱਤਾ ਜਾਊਗਾ, ਰੱਦ ਕਰ ਦਿੱਤਾ ਜਾਊਗਾ। ਇਹ ਵੀ ਲੇਟੈਸਟ ਜਿਹੜੀ ਜਾਣਕਾਰੀ ਆ ਯੂਐਸ ਡਿਪਾਰਟਮੈਂਟ ਆਫ ਸਟੇਟ ਨੇ ਦਿੱਤੀ ਆ। ਹਰਜੋਤ ਸਿੰਘ ਜੀ, ਤੁਸੀਂ ਦੇਖ ਲਓ, ਕੱਲ ਆਪਾਂ ਸ਼ਾਮ ਦੇ ਪ੍ਰੋਗਰਾਮ 'ਚ ਦੱਸਿਆ ਸੀਗਾ ਵੀ ਯੂਐਸਸੀਐਸ ਦੇ ਜਿਹੜੇ ਚੀਫ ਆ, ਉਹਨਾਂ ਨੇ ਕਿਹਾ ਵੀ ਭਾਈ ਅਸੀਂ ਉਹਨਾਂ ਲੋਕਾਂ ਦੇ ਮਗਰ ਜਾ ਰਹੇ ਆ, ਡੀਨੈਚੁਰਲਾਈਜੇਸ਼ਨ ਜਿਹੜੀ ਉਹ ਕਰਨ ਜਾ ਰਹੇ ਆ। ਕਹਿੰਦੇ ਵੀ ਜੇ ਤੁਸੀਂ ਕਿਸੇ ਨੇ ਵੀ ਕਦੀ ਵੀ ਕੋਈ ਫਰਾਡ ਕੀਤਾ ਜਾਂ ਫਰਾਡ ਕਰਕੇ ਯੂਐਸ ਦੀ ਸਿਟੀਜ਼ਨਸ਼ਿਪ ਜਿਹੜੀ ਉਹ ਲਈ ਆ, ਚਾਹੇ ਉਹ ਝੂਠ ਬੋਲ ਕੇ ਆ ਜਾਂ ਕਿਸੇ ਤਰੀਕੇ ਦਾ ਫਾਈਨੈਂਸ਼ੀਅਲ ਫਰਾਡ ਦੇ ਵਿੱਚ ਤੁਸੀਂ ਕੀਤਾ, ਤੇ ਉਹ ਭਾਵੇਂ ਤੁਸੀਂ ਅਜੇ ਤੱਕ ਨਹੀਂ ਫੜੇ ਗਏ, ਪਰ ਅਸੀਂ ਹੁਣ ਤੁਹਾਡੀ ਜਾਂਚ ਕਰਾਂਗੇ, ਤੇ ਜੇ ਉਹ ਲੱਭਿਆ ਤਾਂ ਤੁਹਾਡੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਵਾਪਸ ਲੈ ਲਈ ਜਾਊਗੀ। ਸੋ ਹੱਥ ਮੂੰਹ ਧੋ ਕੇ, ਆਪ ਨਹਾ ਧੋ ਕੇ ਸਾਰਿਆਂ ਦੇ ਮਗਰ ਜਿਹੜਾ ਕਹਿ ਸਕਦੇ ਹਰਜੋਤ ਸਿੰਘ ਜੀ, ਇਸ ਦੇ ਵਿੱਚ ਪੂਰੀ ਜਿਹੜੀ ਯੂਐਸਸੀਆਈਐਸ ਵਾਲੇ, ਯੂਐਸ ਸਟੇਟ ਡਿਪਾਰਟਮੈਂਟ ਜਿਹੜਾ ਉਹ ਲੱਗਾ ਹੋਇਆ ਆ ਵੀ ਇਦਾਂ ਦੇ ਫਰਾਡਸਟਰਾਂ ਨੂੰ ਅਮਰੀਕਾ ਤੋਂ ਬਾਹਰ ਕੱਢ ਕੇ ਹੀ ਸਾਹ ਲੈਣਾ ਹੈ।